हाँ जी, अस्सलाम वालेकुम। की हाल है जनाब सब दोस्तों का। उम्मीद करना तुम सारे ठीक होवोगे। और है जनाब मियाँ साहब मेरे पुराने फोरमैन इन्हू बंद करो जी एक मिनट। और इन्होंने जनाब मज़ीद तरक्की करने वास्ते मियाँ ने मोटरसाइकिल भी ले लिया और ये के फ़ायदे ने वो भी तुहानू दसने हैं। मियाँ जी क्या हाल है? ठीक ठाक शुक्र अल्लाह। अच्छा, ਤੁਹਾਡਾ ਕੰਮ कैसा जा रहा है ऊबर का? ठीक है शुक्र अलहमदुलिल्लाह। अच्छा, थोड़ा ਜਿਹਾ ਜ਼ੋਰ ਦਾ ਕਿਉਂਕਿ ਆਵਾਜ਼ ਜਿਹੜੀ ਹੈ ਨਾ ਤੁਹਾਡੀ ਬੜੀ ਕੰਮ ਆ ਰਹੀ। ਤੇ ਜਨਾਬ ਮੋਟਰਸਾਈਕਲ ਤੁਸੀਂ ਕੀ ਪਲਾਨ ਕਰਕੇ ਸੋਚਿਆ ਕਿ ਪਹਿਲਾਂ ਤੇ ਤੁਸੀਂ ਇਸ ਤੋਂ ਨਰਮ ਸੀ ਮੋਟਰਸਾਈਕਲ ਲਿਆ ਤੁਹਾਡੇ ਕੋਲ? ਜੀ ਤੁਸੀਂ ਨਵਾਂ ਕਿਉਂ ਲਿਆ, ਪੁਰਾਣਾ ਕਿਉਂ ਨਹੀਂ ਮਸਲਾ ਯੂਜ਼ ਕੀਤਾ? ਇਹ ਜਲਦੀ ਉੱਪੜ ਜਾਂਦਾ ਆਰਡਰ ਲੈ ਕੇ ਵੱਡੇ ਰੋਡ ਤੇ ਵੀ ਫਿਰ ਆਤੇ ਵੀ ਮੋਟਰਵੇ ਤੇ। ਔਰ ਦੋਸਤੋ ਨਾਲ ਇੱਕ ਹੋਰ ਗੱਲ ਮੈਂ ਤੁਹਾਨੂੰ ਦੱਸਣੀ ਸੀ ਕਿ ਅਗਰ ਤੁਸੀਂ ਪੁਰਾਣੀ ਚੀਜ਼ ਇੱਥੇ ਇਸਤੇਮਾਲ ਕਰਦੇ ਹੋ ਨਾ ਤੇ ਉਹਦਾ ਤੁਹਾਨੂੰ ਅਗਰ ਕੱਲ ਨੂੰ ਥੋੜਾ ਠੀਕ ਕਰਾਉਣਾ ਪੈ ਜਾਂਦਾ ਤੇ ਉਹ ਢੇਰ ਸਾਰਾ ਕੰਮ ਬਣ ਜਾਂਦਾ ਹੈ। ਔਰ ਅਗਰ ਤੁਸੀਂ ਨਵੀਂ ਚੀਜ਼ ਲੈਂਦੇ ਹੋ ਉਹਦੇ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਨੇ। ਇੱਕ ਤੇ ਉਹ ਜਲਦੀ ਖਰਾਬ ਨਹੀਂ ਹੁੰਦੀ ਹੈ, ਦੂਸਰਾ ਕਿ ਨਾਲ ਦਾ ਹੁਣ ਇਹ ਮੋਟਰਸਾਈਕਲ ਤਕਰੀਬਨ ਮੈਂ ਤੁਹਾਨੂੰ ਵਿਖਾਣਾ ਨਜ਼ਦੀਕ ਕਰਕੇ ਤੇ ਇਹ ਤਕਰੀਬਨ ਕਿਤਨੇ ਦਾ ਲਿਆ ਜੀ? 27000 ਦਾ। 27000 ਕਰੋੜ ਦਾ ਪਾਕਿਸਤਾਨੀ ਅੰਦਾਜ਼ਨ 5 ਲੱਖ ਰੁਪਏ ਦਾ। ਕੀ ਹਾਲ ਮੀਆਂ ਜੀ? ਜੀ ਹਾਂ। ਤੇ ਬਹੁਤ ਹੀ ਜ਼ਬਰਦਸਤ ਇਹਨਾਂ ਦਾ ਜਿਹੜਾ ਪ੍ਰੋਗਰਾਮ ਲਿਆ ਨੇ ਮੋਟਰਸਾਈਕਲ, ਕਿਉਂਕਿ ਮੈਂ ਖੁਦ ਅੱਛੀ ਚੀਜ਼ ਹੈ ਅਗਰ ਤੁਸੀਂ ਨਵਾਂ ਲੈਂਦੇ ਹੋ ਨਾ ਮੈਂ ਕਹਿੰਦਾ ਉਹ ਬਿਹਤਰ ਹੈ ਬਜਾਏ ਤੁਸੀਂ ਪੁਰਾਣੇ। ਤੇ ਹੁਣ ਅੱਗੇ ਤੁਹਾਡਾ ਮੋਟਰਸਾਈਕਲ ਖਰਾਬ ਹੋਇਆ ਮੀਆਂ ਜੀ ਤੇ ਕਿੰਨਾ ਖਰਚਾ ਤੁਸੀਂ ਉਹਦੇ ਤੇ ਕੀਤਾ? ਲਿਆ ਤੇ ਨਵੀਂ ਆਈ ਉਹਦਾ ਬਿਲਟ ਟੁੱਟਾ ਆਈ ਨਾ। ਬੈਲਟ ਹੈ ਇੰਜਨ ਦਾ? ਜੀ ਇੰਜਨ ਤੇ ਉਹ ਚੈਨ ਨਹੀਂ ਨਾ ਹੁੰਦਾ, ਇੱਥੇ ਬਿਲਟ ਹੁੰਦਾ ਇਹਦਾ ਬਿਲਟ ਹੀ। ਜੀ ਜੀ ਅੱਛਾ, ਤੇ ਉਹਦੇ ਤੇ ਕਿੰਨਾ ਖਰਚਾ ਆਇਆ ਜੀ ਤੁਹਾਡਾ? ਉਹ 2200 ਬਿਲਟ ਦਾ ਲੈ ਲਿਆ। 2200 ਕਰੋੜ? ਹਾਂ, 220 ਯੂਰੋ ਤਕਰੀਬਨ ਬਣਦੇ ਨੇ ਉਹਦੇ। ਤੇ ਢੇਰ ਸਾਰੇ ਪੈਸੇ ਨੇ ਜੀ ਬੈਲਟ ਦੇ। ਹੁਣ ਪਾਕਿਸਤਾਨੀ ਉਹਨੇ ਆਖਿਆ 40-45 ਹਜ਼ਾਰ ਰੁਪਈਆ ਇੱਕ ਬੈਲਟ ਦਾ। ਤੇ ਬਹਰਹਾਲ ਉਹ ਸੋਚਿਆ ਜਾਏ ਤੇ ਫਿਰ ਇਹਨਾਂ ਚੀਜ਼ਾਂ 'ਚ ਕਮਾਈ ਵੀ ਤਾਂ ਜ਼ਾਹਿਰ ਹੈ। ਹੁਣ ਇਹ ਯਕੀਨ ਕਰੋ ਮੀਆਂ ਰੀ ਚਿੱਟੇ ਅਨਪੜ੍ਹ ਹੋ ਕੇ ਉਬਰ ਦੇ ਕੰਮ ਵਿੱਚ ਇਹਨਾਂ ਦੇ ਅਗਰ ਐਪ ਵੇਖੋ ਨਾ ਤੇ ਮਾਸ਼ਾਅੱਲਾ ਬਹੁਤ ਅੱਛਾ ਇਹਨਾਂ ਦਾ ਜਾ ਰਿਹਾ ਹੈ। ਉਹ ਸਟਾਰ ਵਗੈਰਾ ਕੀ ਉਹਨੂੰ ਆਖਦੇ ਹੋ ਜੀ ਮੀਆਂ ਜੀ, ਉਹ ਜਿਹੜਾ ਰੇਟਿੰਗ ਤੇ ਇਹ ਉਹਨਾਂ ਬੰਦਿਆਂ ਵਾਸਤੇ ਮੈਸੇਜ ਹੈ ਜਿਹੜੇ ਨਾਕਾਮ ਹੋ ਕੇ ਨਾ ਸਵੀਡਨ ਤੋਂ ਤੇ ਨਸਦੇ ਨੇ ਤੇ ਆਖਦੇ ਨੇ ਜੀ ਹੈ ਕੋਈ ਨਹੀਂ। ਇਸ ਬੰਦੇ ਨੂੰ ਇੰਗਲਿਸ਼ ਦੇ 2 ਲਫ਼ਜ਼ ਤੱਕ ਨਹੀਂ ਆਉਂਦੇ ਹੈ। ਸਹੀ ਗੱਲ ਹੈ। ਬਹਰਹਾਲ ਇਹਦੀ ਮਿਹਨਤ ਅਗਲਾ ਵੇਖੋ ਕੋਈ ਵੀ ਚੀਜ਼ ਹੈ ਨਾ ਅਗਰ ਤੁਸੀਂ ਕੋਸ਼ਿਸ਼ ਕਰਦੇ ਹੋ ਤੇ ਤੁਹਾਨੂੰ ਮਿਲ ਜਾਂਦੀ ਹੈ। ਮੈਂ ਅਕਸਰ ਦੋਸਤਾਂ ਨੂੰ ਵੇਖਿਆ ਉਹ ਸਿਰ ਤੇ ਬਾਂਹ ਧਰੀ ਰੋਂਦੇ ਧੋਂਦੇ ਹੁੰਦੇ ਨੇ ਪਿਓ ਜੀ ਯਾਰ ਕੰਮ ਕੋ ਨਹੀਂ ਲੱਭਦਾ ਪਿਆ, ਇਹ ਕੋ ਨਹੀਂ। ਹੁਣ ਇਹ ਤੁਹਾਡੇ ਸਾਹਮਣੇ ਜ਼ਿੰਦਾ ਮਿਸਾਲ ਹੈ। ਯਕੀਨ ਕਰੋ ਮੈਂ ਹਾਲਾਂਕਿ ਇਹਨਾਂ ਕੋਲ 1-2 ਦਿਨ ਮੈਂ ਖੁਦ ਕੰਮ ਕੀਤਾ, ਇਹ ਫੋਰਮੈਨ ਰਹੇ ਨੇ ਮੇਰੇ। ਔਰ ਮੈਂ ਮੰਨਣਾ ਕਿ ਨਾਲ ਦਾ ਇਹ ਨਾ ਕਦੇ ਆਖੋ ਕਿ ਮੈਂ ਬੜਾ ਹੀ ਸ਼ੈ ਹਾਂ ਇਹ ਉਹ। ਔਰ ਇਹਨਾਂ ਨੇ ਕੰਮ ਮਾਸ਼ਾਅੱਲਾ ਬਹੁਤ ਅੱਛਾ ਕੀਤਾ। ਇੱਕ ਸਵੀਡਿਸ਼ ਕੋਲੇ ਸੀ ਔਰ ਕੋਈ ਦਿਨਾਂ ਦਾ ਕੰਮ ਸੀ ਉੱਥੇ ਔਰ ਉਹ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕੀਤੀ ਤੇ ਬੜਾ ਅੱਛਾ ਟਾਈਮ ਪਾਸ ਹੋਇਆ ਸੀ। ਅਸੀਂ ਰੌਣਕ ਮੇਲੇ ਨਾਲ ਕੀਤਾ ਸੀ। ਤੇ ਔਰ ਮੈਨੂੰ ਖੁਸ਼ੀ ਹੁੰਦੀ ਹੈ ਇਸ ਤਰ੍ਹਾਂ ਕਿ ਕੋਸ਼ਿਸ਼ ਕਰਨ ਨਾਲ ਬੰਦਾ ਹਮੇਸ਼ਾ ਕਾਮਯਾਬ ਹੁੰਦਾ ਹੈ। ਔਰ ਇਹ ਕਦੇ ਨਾ ਕੋ ਸਵੀਡਨ ਵਿੱਚ ਅਗਰ ਤੁਸੀਂ ਆਉਣਾ ਤੇ ਸਟਾਰਟਿੰਗ ਵਿੱਚ ਤੁਹਾਨੂੰ 2-3 ਮਹੀਨੇ ਥੋੜੀ ਜਿਹੀ ਮਾਰ ਖਾਣੀ ਪਵੇਗੀ ਔਰ ਬਾਅਦ ਵਿੱਚ ਤੁਸੀਂ ਉਹੀ ਅਸੀਂ ਖੁਦ ਹਾਂ ਇਹ ਮੀਆਂ ਰੀ ਨੇ ਇਹ ਸਾਹਮਣੇ ਸਾਡੇ ਜ਼ਿੰਦਾ ਮਿਸਾਲ ਨੇ। ਬਾਅਦ ਵਿੱਚ ਤੁਸੀਂ ਆਖਣਾ ਯਾਰ ਵਾਕਈ ਇਹ ਸਾਨੂੰ ਕਿਸੇ ਬੰਦੇ ਮਸ਼ਵਰਾ ਦਿੱਤਾ ਹਾਂ ਤੇ ਇਹ ਹਕੀਕਤ ਹੈ। ਅਗਰ ਤੁਸੀਂ ਇੱਥੇ ਸੈਟਅਪ ਕਰਨਾ ਹੈ ਨਾ ਹੁਣ ਤੇ ਬਹੁਤ ਜ਼ਿਆਦਾ ਮੁਸ਼ਕਲਾਂ ਹੋ ਗਈਆਂ ਨੇ ਮੀਆਂ ਜੀ। ਹੁਣ ਤੇ ਟੈਕਸ ਨੰਬਰ ਵਾਸਤੇ ਉਧਰੋਂ ਦੂਸਰਾ ਇਮੀਗ੍ਰੇਸ਼ਨ ਤੇ ਚਲੋ ਪੇਪਰ ਤੁਹਾਨੂੰ ਕੰਟਰੈਕਟ ਮਿਲਦਾ ਤੇ ਟੈਕਸ ਨੰਬਰ ਤੋਂ ਬਗੈਰ ਵੀ ਤੁਸੀਂ ਜਮ੍ਹਾਂ ਕਰਾ ਸਕਦੇ ਹੋ ਨਾ। ਟੈਕਸ ਨੰਬਰ ਆਉਣ ਤੱਕ ਵੀ 2-3 ਮਹੀਨੇ ਲੱਗ ਜਾਂਦੇ ਨੇ। ਤੇ ਇਹ ਜਨਾਬ ਇਹਨਾਂ ਦਾ ਬਹੁਤ ਅੱਛਾ ਫੈਸਲਾ ਕਿ ਇਹਨਾਂ ਨੇ ਲਿਆ ਮੋਟਰਸਾਈਕਲ। ਔਰ ਇਹ ਕਿੰਨੀ ਹਾਰਸ ਪਾਵਰ ਹੈ ਜੀ ਇਹਦੀ? 125 स्पीड 140 जी। हाँ जी। और सेल्फ स्टार्ट है और माशाल्लाह जी यकीन करो बड़ी खुशी होंदी है इत्थे इन्होंने लिए चीज़ और अच्छा फैसला इन्हों दा।
ਅੱਛਾ ਮੀਆਂ ਜੀ, ਅਗਰ ਮਿਸਾਲ ਦੇ ਤੌਰ ਤੇ ਕਈ ਬੰਦੇ ਕਾਰਾਂ ਤੇ ਕਰ ਰਹੇ ਨੇ ਗੱਡੀ ਤੇ ਮੋਟਰਸਾਈਕਲ ਤੇ ਗੱਡੀ ਦਾ ਕੀ ਫਰਕ ਹੈ? ਇਹਦੇ ਤੇ ਜਲਦੀ ਪਹੁੰਚੀਦਾ ਜਾਂ ਉਹਦੇ ਤੇ? ਇਸ਼ਾਰਿਆਂ ਤੇ ਟ੍ਰੈਫਿਕ ਹੁੰਦੀ ਹੈ ਜੀ। ਇਹ ਇਸ਼ਾਰੇ ਦੇ ਨਜ਼ਦੀਕ ਟੁਰ ਜਾਂਦਾ ਹੈ, ਇਸ਼ਾਰਿਆਂ ਤੇ ਰੁਕਣਾ ਨਹੀਂ ਔਰ ਪੈਂਦਾ। ਮੇਰੇ ਖਿਆਲ ਵਿੱਚ ਅਗਰ ਟ੍ਰੈਫਿਕ ਹੋਵੇ ਤੁਸੀਂ ਇਹਦੇ ਤੇ ਜਲਦੀ ਨਹੀਂ ਗੁਜ਼ਰ ਕੇ ਇਧਰੋਂ ਉਧਰੋਂ। ਜੀ ਜੀ, ਇਹਦੇ ਤੇ ਤਾਂ ਟ੍ਰੈਫਿਕ ਦਾ ਐਡਾ ਖਾਸ ਤੇ ਕੋਈ ਨਹੀਂ ਮਸਲਾ। ਟੂਲ ਟੈਕਸ ਜਿਹੜਾ ਹੈ ਉਹ ਇਹਦੇ ਤੇ ਪੈਂਦਾ ਹੈ? ਨਹੀਂ ਟੂਲ ਟੈਕਸ ਹਾਂਜੀ ਦੋਸਤੋ, ਇੱਕ ਹੋਰ ਮਜ਼ੇ ਦੀ ਗੱਲ ਹੈ, ਕਿਉਂਕਿ ਅਗਰ ਤੁਹਾਡੇ ਕੋਲ ਗੱਡੀ ਹੈ ਉਹਦੇ ਤੇ ਟੂਲ ਟੈਕਸ ਵੀ ਹੈ। ਅਤੇ ਕਈਆਂ ਜਗ੍ਹਾ ਤੇ ਕੈਮਰੇ ਲੱਗੇ ਨੇ, ਉੱਤੇ ਲਿਖੇ ਨੇ ਕਿਤਨੇ ਕਰੋਨ, 40 ਕਰੋਨ, 25 ਕਰੋਨ, ਇਹ ਉਹ ਤੇ ਉਹ ਸਾਰਾ। ਤੇ ਉਹ ਹੈ ਮੋਟਰਸਾਈਕਲ ਤੇ ਜਨਾਬ ਮੇਰੀ ਨਹੀਂ ਹੁੰਦਾ ਹੈ ਉਹ ਟੂਲ ਹੈ। ਬੜੀ ਅੱਛੀ ਗੱਲ ਹੈ। ਔਰ ਇਹ ਵੇਖਿਆ ਅੱਗੇ ਨੰਬਰ ਪਲੇਟ ਕੋ ਨਹੀਂ ਹੈ, ਪਿਛਲੀ ਸਾਈਡ ਤੇ ਇਹਨਾਂ ਦੇ ਨੰਬਰ ਪਲੇਟ ਹੈ। ਔਰ ਬਿਲਕੁਲ ਇਹਨਾਂ ਜਨਾਬ 0 ਮੀਟਰ ਕਢਾਇਆ ਜੇ ਮੋਟਰਸਾਈਕਲ। ਤੇ ਮਾਸ਼ਾਅੱਲਾ ਕੰਮ ਵੀ ਇਹਨਾਂ ਦਾ ਬੜਾ ਅੱਛਾ ਜਾ ਰਿਹਾ ਹੈ ਤੇ ਬੜੀ ਖੁਸ਼ੀ ਹੁੰਦੀ ਹੈ। ਕਿਉਂ ਮੀਆਂ ਜੀ? ਜੀ ਹਾਂਜੀ। ਲੋ ਜੀ, ਇਹ ਸੀ ਅੱਜ ਦਾ ਵੀਡੀਓ। ਔਰ ਤੁਹਾਡੇ ਨਾਲ ਮੈਂ ਕਿਹਾ ਕੋਈ ਵੀ ਅੱਛੀ ਮਾਲੂਮਾਤ ਹੁੰਦੀ ਹੈ ਨਾ, ਉਹ ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਔਰ ਇਹ ਚੀਜ਼ਾਂ ਇੱਥੇ ਸਟਾਰਟਿੰਗ ਵਿੱਚ ਤੁਹਾਨੂੰ ਮੁਸ਼ਕਲਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਬਾਅਦ ਵਿੱਚ ਤੁਸੀਂ ਜਨਾਬ ਮੇਰੀ ਮੌਜਾਂ ਕਰਦੇ ਹੋ ਪਏ। ਇਹ ਤੁਹਾਡੇ ਸਾਹਮਣੇ ਜ਼ਿੰਦਾ ਮਿਸਾਲ ਹੈ। ਔਰ ਅੱਲਾ ਦਾ ਸ਼ੁਕਰ ਹੈ, ਖੈਰੀ ਮੇਰੀ ਜਨਾਬ ਮੇਰੀ ਆਪਣੇ ਪੈਰਾਂ ਤੇ ਖੜੇ ਨੇ। ਹੁਣ ਕੀ ਆਖੀਏ ਇਹਨਾਂ ਨੂੰ, ਨਾ ਸਵੀਡਿਸ਼ ਆਉਂਦੀ ਨਾ ਇੰਗਲਿਸ਼ ਦਾ ਲਫ਼ਜ਼ ਆਉਂਦਾ, ਬਸ ਆਪਣੇ ਚਲਾ ਰਹੇ ਨੇ ਐਪ ਤੇ ਕਮਾ ਰਹੇ ਨੇ ਪੈਸੇ। ਇਹ ਹੀ ਹੁੰਦਾ ਹੈ। ਇਹ ਨਾ ਕਦੇ ਵੀ ਹਿੰਮਤ ਨਾ ਹਾਰੋ ਯਾਰ। ਮੈਂ ਖੁਦ ਹਾਂ ਤੁਹਾਡੇ ਸਾਹਮਣੇ, ਮੈਂ ਵੀ ਅਨਪੜ੍ਹ ਬੰਦਾ, ਕੋਈ ਇਹ ਨਹੀਂ ਮੈਂ ਕੋਈ PhD ਕੀਤੀ ਇਹ ਉਹ। ਤੇ ਲੋ ਜੀ ਦੋਸਤੋ, ਠੀਕ ਹੈ ਮੀਆਂ ਸਾਹਿਬ ਇਹਨਾਂ ਨੇ ਵੀ ਉੱਪਰ ਤੇ ਕੰਮ ਤੇ ਜਾਣਾ ਤੇ ਆਖਿਆ ਚਲੋ ਛੋਟਾ ਜਿਹਾ ਇੱਕ ਵੀਡੀਓ ਸ਼ੇਅਰ ਕਰ ਦਈਏ। ਦੁਆਵਾਂ 'ਚ ਯਾਦ ਰੱਖਿਓ ਤੇ ਓਕੇ ਜਨਾਬ, ਰੱਬ ਸੁਣਨ ਦੇ ਵਾਲੇ। ਅੱਲਾ ਹਾਫਿਜ਼।